India should clear, editorial है उन्होंने, India should clear the air on a killing in Canada. The country's reputation will suffer a grievous blow if it does not cooperate in the investigation of a Sikh activist murder. उन्होंने कहा जी भारत के लीडर ये समझते हैं कि जी ये जी हुण डिप्लोमैटिक फिरोर क्रिएट हुई है एवं वक्ती जी हैगी है इस चों निकल जाएंगे ਉਹਦੇ ਸਿੱਖ ਐਕਟਿਵਿਸਟ ਦੇ ਮਰਡਰ ਚੋਂ ਮੇ ਬੀ ਉਹ ਠੀਕ ਵੀ ਹੋਣ ਪਰ ਉਹਨਾਂ ਨੂੰ ਇਹ ਦੇਖਣਾ ਹੋਏਗਾ ਕਿ ਇਸ ਦੀ ਭਾਰਤ ਨੂੰ ਆਉਣ ਵਾਲੇ ਸਮੇਂ 'ਚ ਕੀ ਕੀਮਤ ਅਦਾ ਕਰਨੀ ਪਏਗੀ। led by US, Western nations have been courting India as a bulwark against China. The question is whether that is the kind of relationship India should want with the West. Democratic backsliding under Modi's Bharatiya Janata Party and a tolerance for autocrats such as Russia's Vladimir Putin have fueled doubts in US and Europe about how reliable a partner India will ever be. ਵੈਸਟ ਕੈਨੇਡਾ ਅਮਰੀਕਾ ਤੋਂ ਬਿਨਾਂ ਤਾਂ ਨਹੀਂ ਹੈ, ਇਹ ਤਾਂ ਪੇਅਰਡ ਨੇ ਅਮਰੀਕਾ ਕੈਨੇਡਾ। ਤੁਸੀਂ ਉਹਨਾਂ ਦੀ ਧਰਤੀ ਦੇ ਉੱਤੇ ਇੱਕ ਪਾਸੇ ਤੁਸੀਂ ਉਹਨਾਂ ਨੂੰ ਦੋਸਤ ਬਣਾ ਰਹੇ ਹੋ, ਤੁਸੀਂ ਉਹਨਾਂ ਦੀ ਧਰਤੀ ਦੇ ਉੱਤੇ ਆ ਕੇ ਦਹਿਸ਼ਤਗਰਦੀ ਕਰ ਰਹੇ ਹੋ, ਉਹਨਾਂ ਦੀ ਸੋਵਰਨਿਟੀ ਵਾਇਲੇਟ ਕਰ ਰਹੇ ਹੋ। Western support for India's rise has been driven at least as much by the perception that the two sides share those values as well as interests. If, as with Saudi Arabia, the relationship were to become largely transactional, India would likely lose the most. India ਦਾ ਹਸ਼ਰ ਕੀ ਹੈ? ਉਹਨਾਂ ਨੇ ਕਿਹਾ with a per capita GDP less than 1/5 of China's, the country still desperately needs Western technology and investment to upgrade its economy and bolster its military. ਉਹਨੇ ਕਿਹਾ ਜੀ ਅਜੇ ਇਹ ਵੈਸਟ ਤੋਂ ਬਿਨਾਂ ਤਾਂ ਸਰਵਾਈਵ ਹੀ ਨਹੀਂ ਕਰ ਸਕਦੇ। ਇਹਨਾਂ ਦੀ 5ਵਾਂ ਹਿੱਸਾ ਹੈ ਚਾਈਨਾ ਦੇ ਮੁਕਾਬਲੇ GDP. Long term investors might pause at the possibility the country could one day run afoul of Western sanctions. ਉਹਨੇ ਕਿਹਾ ਇਨਵੈਸਟਰਸ ਵੀ ਹੱਥ ਖਿੱਚ ਲੈਣਗੇ ਕਿ ਵੀ ਇਹ ਜਿਹੜੀ ਦਹਿਸ਼ਤਗਰਦੀ ਇਹਨਾਂ ਨੇ ਕਰ ਦਿੱਤੀ ਹੈ ਇਹਨਾਂ ਤੇ ਤਾਂ ਸੈਂਕਸ਼ਨਸ ਲੱਗਣੀਆਂ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਰਦੀਪ ਸਿੰਘ ਨਿੱਜਰ ਦੇ ਭਾਰਤੀ ਏਜੰਸੀਆਂ ਵੱਲੋਂ ਕੈਨੇਡਾ ਦੀ ਧਰਤੀ ਤੇ ਕੀਤੇ ਗਏ ਕਤਲ ਨੇ ਭਾਰਤ ਸਰਕਾਰ ਨੂੰ ਇੰਟਰਨੈਸ਼ਨਲ ਕਟਾਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਔਰ ਇਸ ਸੰਬੰਧੀ ਬਲੂਮਬਰਗ ਦੇ ਐਡੀਟੋਰੀਅਲ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਭਾਰਤ ਇਸ ਕੇਸ ਦੀ ਜਾਂਚ ਵਿੱਚ ਪੂਰੀ ਤਰ੍ਹਾਂ ਕੋਆਪਰੇਟ ਕਰੇ, ਨਹੀਂ ਤਾਂ ਉਹ ਅੰਤਰਰਾਸ਼ਟਰੀ ਜਿਹੜੇ ਪਾਬੰਦੀਆਂ ਲਈ ਤਿਆਰ ਰਹੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਿਸ ਤਰ੍ਹਾਂ ਤੁਸੀਂ ਜੇ ਮਿਡਲ ਈਸਟ ਦੀ ਜਾਂ ਉਸ ਖਿੱਤੇ ਦੀ ਨਬਜ਼ ਨੂੰ ਦੇਖਣਾ ਹੋਏ ਤਾਂ ਤੁਸੀਂ ਅਲ ਜਜ਼ੀਰਾ ਵੱਲ ਨਜ਼ਰ ਮਾਰਦੇ ਹੋ ਕਿਉਂਕਿ ਉਹ ਬਹੁਤ ਸਾਰਿਆਂ ਦਾ ਇੱਕ ਜਿਹੜਾ ਉਹ ਵਿਊ ਪੁਆਇੰਟ ਨੂੰ ਕੰਸੋਲੀਡੇਟ ਕਰਦਾ ਹੈ। ਅਮਰੀਕਾ ਦੇ ਵਿੱਚ ਬੇਸ਼ੱਕ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ ਇਹ ਦੋ ਪ੍ਰਿੰਟ ਮੀਡੀਆ ਦੇ ਵਿੱਚ ਵੱਡੇ, ਹਾਲਾਂਕਿ ਕੁਝ ਥੋੜ੍ਹੇ ਜਿਹੇ ਨਿਊਯਾਰਕ ਟਾਈਮਜ਼ ਡੈਮੋਕ੍ਰੈਟ ਵੱਲ ਲੀਨਿੰਗ, ਵਾਸ਼ਿੰਗਟਨ ਪੋਸਟ ਦੀ ਰਿਪਬਲਿਕਨਸ ਵੱਲ, ਪਰ ਇਹ ਵੱਡੇ ਇਨਵੈਸਟੀਗੇਟਿਵ ਪੇਪਰ ਰਹੇ ਨੇ। ਵਾਸ਼ਿੰਗਟਨ ਪੋਸਟ ਦੇ ਹੀ ਇੱਕ ਪੱਤਰਕਾਰ ਦੀ ਇਨਵੈਸਟੀਗੇਸ਼ਨ ਨੇ ਪ੍ਰੈਜ਼ੀਡੈਂਟ ਨਿਕਸਨ ਜਿਸ ਦੇ ਖਿਲਾਫ ਜਿਹੜਾ ਸਕੈਂਡਲ ਵਾਟਰਗੇਟ ਸਕੈਂਡਲ ਨਿਕਲਿਆ ਉਹਦੀ ਇੰਪੀਚਮੈਂਟ ਤੱਕ ਉਹਨੂੰ ਲੈ ਗਿਆ ਸੀ। ਨਿਕਸਨ ਬਹੁਤ ਬ੍ਰਿਲੀਅੰਟ ਪ੍ਰੈਜ਼ੀਡੈਂਟ ਸੀ ਐਂਡ ਹੀ ਹੈਡ ਟੂ ਰਿਜ਼ਾਈਨ। ਸੋ ਇਹ ਛੋਟੀਆਂ ਨਹੀਂ ਨੇ। ਇਸੇ ਤਰ੍ਹਾਂ ਅੱਜ ਕੱਲ੍ਹ ਕਿਉਂਕਿ ਪ੍ਰਿੰਟ ਮੀਡੀਆ ਦੇ ਵਿੱਚ ਵੀ ਕ੍ਰਾਈਸਿਸ ਆਇਆ ਵਕਤ ਦੇ ਨਾਲ, ਬਲੂਮਬਰਗ ਜਿਹੜੀ ਇਸ ਵੇਲੇ ਜਦੋਂ ਈਵਨ ਇਹਨਾਂ ਦੋਨਾਂ ਦੇ ਨਾਲ ਵੀ ਜੋੜ ਤੋਂ ਪਹਿਲਾਂ ਬਲੂਮਬਰਗ ਨੂੰ ਬਹੁਤ ਸੀਰੀਅਸ ਤਰਜੀਹ ਦਿੱਤੀ ਜਾਂਦੀ ਹੈ ਕਿ ਦੁਨੀਆ ਦੇ ਵਿੱਚ ਜੋ ਵਾਪਰ ਰਿਹਾ ਉਹ ਇਕੋਨਮੀ ਦੇ ਫੀਲਡ 'ਚ ਹੋਏ, ਪੋਲੀਟਿਕਸ ਦੇ ਫੀਲਡ 'ਚ ਹੋਏ, ਸ਼ਿਫਟਿੰਗ ਆਫ ਜੀਓ ਪੋਲੀਟਿਕਸ ਹੋਏ ਕਿ ਬਲੂਮਬਰਗ ਕੀ ਕਹਿੰਦਾ। ਔਰ ਇੱਕ ਤਾਂ ਖਬਰਾਂ ਹੁੰਦੀਆਂ ਨੇ, ਜਿਹੜਾ ਐਡੀਟੋਰੀਅਲ ਹੁੰਦਾ ਹੈ ਉਹ ਕੰਸੀਡਰਡ ਓਪੀਨੀਅਨ ਹੁੰਦਾ, ਉਹਨਾਂ ਦੇ ਪੂਰੇ ਬੋਰਡ ਹੁੰਦੇ ਨੇ ਔਰ ਉਹ ਇਨਫੈਕਟ ਕਈ ਵਾਰ ਸਰਕਾਰੀ ਅਦਾਰਿਆਂ ਵੱਲੋਂ ਉਹਨਾਂ ਨੂੰ ਜਿਹੜਾ ਇੱਕ ਸੌਫਟ ਢੰਗ ਦੇ ਨਾਲ ਮੈਸੇਜ ਦਿੱਤਾ ਜਾਂਦਾ ਇਸ ਤੋਂ ਪਹਿਲਾਂ ਕਿ ਲਾਅ ਮੇਕਰ ਜਾਂ ਜਿਹੜੇ ਉਹਨਾਂ ਦੇ ਨੇ ਅਮਰੀਕਾ ਦੇ ਉਹ ਆਪਣੀ ਟਰਮਸ ਦੇਣ। ਔਰ ਅੱਜ ਉਹਨਾਂ ਦੇ ਤੁਸੀਂ ਹੈਡਿੰਗ ਤੋਂ ਅੰਦਾਜ਼ਾ ਲਾ ਸਕਦੇ ਹੋ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਕਿ ਮੈਂ ਜਸਟਿਨ ਟਰੂਡੋ ਦੀ
ਪਾਰਲੀਮੈਂਟ 'ਚ ਪੜ੍ਹੀ ਇੱਕ ਸਪੀਚ ਨਹੀਂ ਹੈ, ਇਹਦੇ ਇੰਟਰਨੈਸ਼ਨਲ ਕਨਸੀਕੁਐਂਸਿਸ ਕੀ ਹੋਣਗੇ। ਈਵਨ ਇੰਡੀਆ ਦੇ ਵੀ ਜਿਹੜੇ ਬਹੁਤ ਸੀਰੀਅਸ ਟਾਕ ਸ਼ੋ ਹੋਸਟ ਨੇ, ਜਿਵੇਂ ਕਰਨ ਥਾਪਰ ਹੈ, ਉਹ ਅੱਜ ਇੱਕ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੂੰ ਲਿਆਇਆ ਹੋਇਆ ਸੀ, ਗੁਜਰਾਤੀ ਜਿਹਾ ਲੱਗਦਾ ਸੀ ਉਹ, ਤੇ ਉਹ ਵੀ ਸੰਭਲ ਕੇ ਗੱਲ ਕਰ ਰਿਹਾ ਸੀ। ਉਹਨਾਂ ਨੇ ਕਿਹਾ ਕਿ ਵੀ ਇਹ ਗੱਲ ਹੋਏਗੀ ਜਦੋਂ ਇਨਵੈਸਟੀਗੇਸ਼ਨ ਦੀ ਰਿਪੋਰਟ ਆ ਗਈ। ਅਜੇ ਤਾਂ ਪਹਿਲਾਂ ਹੀ ਬੰਬਸ਼ੈਲ ਨੇ ਸਾਰਾ ਕੁਝ ਕਰ ਦਿੱਤਾ ਹੈ ਵੀ ਮੈਜ਼ ਇੰਡੀਆ ਇਹ ਐਕੂਜ਼ੇਸ਼ਨ ਲਾ ਕੇ ਕਿ ਇਟ ਇਜ਼ ਐਬਸਰਡ, ਔਰ ਦੂਸਰਾ ਇਹ ਨਿਕਲ ਨਹੀਂ ਸਕਦਾ ਹੈ। ਇਹ ਹੁਣ ਉਸ ਇੰਟਰਨੈਸ਼ਨਲ ਅਰੀਨਾ ਦੇ ਵਿੱਚ ਜਦੋਂ ਇਸ ਕਿਸਮ ਦੀ ਟੈਰਰਿਜ਼ਮ ਦੀ ਘਟਨਾ ਹੁੰਦੀ ਹੈ, ਉਹਨੂੰ ਕਿਹਾ ਜੀ ਇੱਕ ਘਟਨਾ ਨੇ ਜਿਹੜਾ ਉਹ ਕਿੰਨਾ ਕੁਝ ਬਦਲ ਕੇ ਰੱਖ ਦਿੱਤਾ। ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੱਢ ਕੇ ਹਟੇ ਹਾਂ ਕਿ ਜਮਾਲ ਖੁਸ਼ੋਗੀ ਉਸ ਦੇ ਮਾਮਲੇ 'ਚ ਉਹ ਅਜੇ ਤੱਕ ਵੀ ਜਿਹੜਾ ਉਹ, ਹਾਲਾਂ ਇਸ ਗੱਲ ਨੂੰ 5 ਸਾਲ ਹੋ ਗਏ ਨੇ, 2018 'ਚ ਉਹਦਾ ਮਰਡਰ ਹੋਇਆ, ਲੇਕਿਨ ਜਿਹੜਾ ਇਸ ਦੇ ਉੱਤੇ ਇਸ ਵੇਲੇ ਹੁਣ ਜਿਹੜੀ ਹੈ ਸੀਰੀਅਸਨੈਸ ਦੇ ਨਾਲ ਸਾਰੇ ਦੇਖ ਰਹੇ ਨੇ ਕਿ ਵੀ ਮੈਂ ਅੱਜ ਕਿਸੇ ਨੂੰ ਕਹਿ ਰਿਹਾ ਸੀ, ਲਫ਼ਜ਼ ਤਾਂ ਮੈਂ ਕੋਈ ਹੋਰ ਕਹਿਣਾ ਚਾਹੁੰਦਾ ਪਰ ਉਹ ਸ਼ਾਇਸਤਗੀ 'ਚ ਨਹੀਂ ਆਉਂਦਾ, ਤੇ ਮੈਂ ਕਿਹਾ ਜੀ ਇਹ ਅਮਰੀਕਾ ਹੈਜ਼ ਹੈਲਡ ਇੰਡੀਆ ਨਾਓ ਬਾਈ ਇਟਸ ਜਗਲਰ। ਸ਼ਾਹ ਰਗ ਫੜ ਲਈ ਉਹਨਾਂ ਨੇ। ਹੁਣ ਜਦੋਂ ਜਬਾ ਵੀ ਕਿਸੇ ਨੂੰ ਕੀਤਾ ਜਾਂਦਾ ਹਲਾਲ ਦਾ, ਤੇ ਉਹ ਹੁੰਦਾ ਹੈ ਵੀ ਸ਼ਾਹ ਰਗ ਦੇ ਉੱਤੇ ਚਾਕੂ ਰੱਖਤਾ, ਹੁਣ ਉਹ ਬਲੀਡ ਕਰ ਰਿਹਾ ਹੁੰਦਾ, ਤੁਸੀਂ ਜਦੋਂ ਮਰਜ਼ੀ ਉਹਨੂੰ ਕੱਟ ਮਾਰ ਕੇ ਜਦੋਂ ਝਟਕਾ ਕੀਤਾ ਜਾਂਦਾ ਉਦੋਂ ਤੁਸੀਂ ਕੋਵਰੀ ਕੱਢ ਦਿੰਦੇ ਹੋ। ਤੇ ਹੁਣ ਜਦੋਂ ਸ਼ਾਹ ਰਗ ਹੱਥ ਆ ਜਾਏ, ਮੈਂ ਕਿਹਾ ਵੀ ਇਹ ਜਿਹੜਾ ਇੰਡੀਆ ਬੜਾ ਡਰਾਮੇਬਾਜ਼ੀ ਕਰ ਰਿਹਾ ਸੀ, ਰੂਸ ਦੇ ਪੁਤਿਨ ਨੂੰ ਵੀ ਖੁਸ਼ ਰੱਖ ਰਿਹਾ ਹੈ, ਕਰੂਡ ਆਇਲ ਵੀ ਬਾਏ ਕਰ ਰਿਹਾ ਹੈ, ਯੂਕਰੇਨ ਨੂੰ ਵੀ ਕੰਡੈਮ ਨਹੀਂ ਕਰ ਰਿਹਾ ਹੈ, ਉਹਨੂੰ ਸਮਝਦਾ ਜੀ ਅਮਰੀਕਾ ਨੂੰ ਸਾਡੀ ਲੋੜ ਹੈ, ਚਾਈਨਾ ਨਾਲ ਅਸੀਂ ਕਾਊਂਟਰ ਵੇਟ ਹੈ। ਇੱਕ ਐਕਸ਼ਨ ਦੇ ਨਾਲ, ਔਰ ਜਿਹੜਾ ਜੁਆਇੰਟ ਐਕਸ਼ਨ ਹੈ, ਇਹ ਕਹਿਣਾ ਇਹ ਠੀਕ ਹੈ ਜਸਟਿਨ ਟਰੂਡੋ ਨੂੰ ਬੈਡ ਬॉय ਬਣਾ ਕੇ ਇਹਨਾਂ ਨੇ ਬਣਾਇਆ, ਉਹਨਾਂ ਨੇ ਜਗਲਰ ਫੜ ਲਈ ਇੰਡੀਆ। ਹੁਣ ਇਸ ਸਾਰੇ ਚੋਂ ਜੇ ਇੰਡੀਆ ਭੱਜਣਾ ਵੀ ਚਾਹੇਗਾ, ਸੈਂਕਸ਼ਨਸ 2 ਹਫ਼ਤੇ ਨਹੀਂ ਖਲੋ ਸਕਦੇ। ਜੇ ਅਮਰੀਕਨ ਸੈਂਕਸ਼ਨ ਅਜੇ ਤਾਂ ਚੱਲ ਰਿਹਾ ਹੈ ਕਿ ਜੀ ਉਹ ਕੁਛ ਚੀਜ਼ ਜਾਰੀ ਰਹੇਗਾ ਜੀ, ਟ੍ਰੇਡ ਟਾਕ ਵੀ ਹੈ, ਆਪਣੇ ਪ੍ਰੋਡਿਊਸ ਵੀ ਵੇਚਣੇ ਨੇ। ਔਰ ਇਹ ਬਲੂਮਬਰਗ ਦੀ ਹੈਡਲਾਈਨ ਦੱਸਦੀ ਹੈ ਕਿ ਇਸ ਇੱਕ ਘਟਨਾ ਨੇ ਕਿਵੇਂ ਹਿਸਟਰੀ ਬਦਲ ਕੇ ਰੱਖ ਦਿੱਤੀ ਹੈ, ਕਿਵੇਂ ਜਿਹੜਾ ਅਰਸ਼ ਤੋਂ ਫਰਸ਼ ਤੇ, ਪਹਿਲਾਂ ਅਰਸ਼ ਤੇ ਵੀ ਆਪ ਹੀ ਚੜੇ ਹੋਏ ਸੀ, ਕਿਸੇ ਨੇ ਤਾਂ ਨਹੀਂ ਸੀ ਚੜਾਇਆ, ਆਪ ਹੀ ਜਿਹੜਾ ਆਪਣੇ ਆਪ ਨੂੰ ਕਿ ਬਈ ਵਿਸ਼ਵ ਗੁਰੂ ਅਸੀਂ ਬਣ ਗਏ। ਔਰ ਇਹ ਹੈਡਲਾਈਨ ਹੈ ਇੰਡੀਆ ਸ਼ੁੱਡ ਕਲੀਅਰ, ਇਹ ਐਡੀਟੋਰੀਅਲ ਹੈ ਉਹਨਾਂ ਦਾ, ਇੰਡੀਆ ਸ਼ੁੱਡ ਕਲੀਅਰ ਦਾ 에ਅਰ ਔਨ ਏ ਕਿਲਿੰਗ ਇਨ ਕੈਨੇਡਾ। ਕਲੀਅਰ ਦਾ 에ਅਰ ਕਿ ਕਮ ਕਲੀਨ, ਵੀ ਡਰਟੀ ਹੋ ਗਏ ਹੋ ਤੁਸੀਂ। ਇੰਡੀਆ ਸ਼ੁੱਡ ਕਲੀਅਰ ਦਾ 에ਅਰ ਔਨ ਏ ਕਿਲਿੰਗ ਇਨ ਕੈਨੇਡਾ। The country's reputation will suffer a grievous blow if it does not cooperate in the investigation of a Sikh activist murder. ਹੁਣ ਪਹਿਲੀ ਗੱਲ ਤਾਂ ਉਹਨਾਂ ਦਾ ਨੈਰੇਟਿਵ ਜਿਹੜਾ ਹਰ ਸਿੱਖ ਦੇ ਲਈ ਦਹਿਸ਼ਤਗਰਦ, ਉਹਨੂੰ ਵੀ ਹਰਦੀਪ ਨਿੱਜਰ ਨੂੰ ਵੀ ਪਤਾ ਨਹੀਂ ਕਿਹੜੀ ਟਾਈਗਰ ਫੋਰਸ ਦਾ ਚੀਫ, ਟੈਰਰਿਸਟ, ਫਲਾਣਾ ਢਿਮਕਾ। ਤੁਸੀਂ ਗਲੋਬਲ ਮੀਡੀਆ 'ਚ ਕਵਰੇਜ ਦੇਖੋਗੇ, ਹੁਣੇ ਹੀ ਸਾਡੇ ਇੱਕ ਵੀਰ ਨੇ ਸ਼ਾਇਦ ਸਰ ਰਾਜਵਿੰਦਰ ਸਿੰਘ ਨੇ, ਉਹਨਾਂ ਨੇ ਕਿਹਾ ਜੀ ਕੈਨੇਡਾ 'ਚ ਵੀ ਮੇਨ ਸਟ੍ਰੀਮ ਮੀਡੀਆ ਦਾ ਰੰਗ ਢੰਗ ਹੀ ਬਦਲ ਗਿਆ। ਉਹ ਸਾਰੇ ਹੀ ਜਿਹੜੇ ਨੇ ਖਾਲਿਸਤਾਨ ਨੂੰ ਇੱਕ ਮੂਵਮੈਂਟ, ਇੱਕ ਉਸ ਢੰਗ ਨਾਲ ਦੇਖ ਰਹੇ ਨੇ ਕਿ ਵੀ ਜਿਵੇਂ ਬਿਲਕੁਲ ਆਬਜੈਕਟਿਵ ਅਪਰੋਚ ਹੋ ਗਈ। ਮੈਂ ਤਾਂ ਕੱਲ ਵੀ ਡਿਸਕਸ ਕੀਤਾ ਸੀ, CNN ਤੋਂ ਲੈ ਕੇ ਕਿਹੜਾ ਪਬਲੀਕੇਸ਼ਨ ਹੈ ਜਿਹਨੇ ਖਾਲਿਸਤਾਨ ਦੀ ਮੂਵਮੈਂਟ, ਹੁਣ ਤਾਂ ਉਹ 47 ਤੱਕ ਵੀ ਪਹੁੰਚ ਗਏ ਕਿ ਸਿੱਖ ਜਿਹੜੇ ਨੇ 1849 'ਚ ਉਹਨਾਂ ਦੇ ਕੋਲ ਆਪਣਾ ਐਮਪਾਇਰ ਸੀ। 47 ਦੇ ਵਿੱਚ ਜਿਹੜੇ they felt being left in the lurch, this all of a sudden the whole thing has changed। ਔਰ ਇੰਡੀਆ ਜਿਹੜਾ ਹੈ ਇਸ ਘਟਨਾ ਦੇ ਨਾਲ ਇੱਕ ਇੰਟਰਨੈਸ਼ਨਲ ਟੈਰਰਿਸਟ ਕੰਟਰੀ ਦੇ ਤੌਰ ਦੇ ਉੱਤੇ, ਅਜੇ ਬੇਸ਼ੱਕ ਅਲੈਜਡ ਕਹਿ ਰਹੇ ਨੇ, ਪਰ ਇਹ ਜਦੋਂ ਜੁਆਇੰਟ ਇਨਵੈਸਟੀਗੇਸ਼ਨ ਦੀ, ਇਹ ਨਹੀਂ ਹੈ ਵੀ ਇਹਨਾਂ ਦੇ ਜਿਹੜੇ ਉਹ ਬੈਠੇ ਹੁੰਦੇ ਨੇ SP ਔਰ ਦੂਜੇ, ਲਿਖੋ ਜੀ ਕਹਾਣੀ ਹੌਲਦਾਰ ਤੋਂ ਲਿਖਾਈ ਤੇ ਜਾ ਕੇ ਅਗਲੇ ਦਿਨ ਪ੍ਰੈਸ 'ਚ ਕਹਿ ਦਿੱਤਾ ਜੀ ਆਹ ਵੀ ਬਰਾਮਦ ਹੋਇਆ, ਉਹ ਵੀ ਹੋਇਆ। ਇਹ ਪੂਰੀ 2 ਮਹੀਨੇ ਇਨਵੈਸਟੀਗੇਸ਼ਨ ਚੱਲੀ। 1 ਮਹੀਨਾ ਉਹਨਾਂ ਨੇ ਜਸਟਿਨ ਟਰੂਡੋ ਇੰਡੀਆ ਨਾਲ ਵੀ ਪਹੁੰਚ ਕੀਤੀ, ਔਰ ਇਹਨਾਂ ਨੇ ਕਿਉਂਕਿ ਕੋਆਪਰੇਟ ਨਹੀਂ ਕੀਤਾ। ਔਰ ਹੁਣ ਅਮਰੀਕਾ ਵੀ ਕਹਿ ਰਿਹਾ, ਆਸਟ੍ਰੇਲੀਆ ਵੀ ਕਹਿ ਰਿਹਾ ਕੋਆਪਰੇਟ ਕਰੋ ਇਸ ਮਾਮਲੇ 'ਚ, ਔਰ ਇਹ ਬਲੂਮਬਰਗ ਕਹਿ ਰਿਹਾ ਕਿ ਵੀ ਜੇ ਨਾ ਕੀਤਾ ਫਿਰ ਇਹ ਘਟਨਾ ਅੱਗੇ ਇਹਦੀ ਲਿਖਤ ਜਿਹੜੀ ਹੈ ਮੈਂ ਕੁਛ ਹਿੱਸਾ ਉਹਦਾ ਜ਼ਰੂਰ ਸਾਂਝਾ ਕਰਨਾ ਚਾਹੁੰਦਾ, ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ। ਬਿਲਕੁਲ ਅਸੀਂ ਇੱਕ ਦੂਜੇ ਨੂੰ ਕੀ ਕਹਿੰਦੇ ਹਾਂ ਸੋਸ਼ਲ ਮੀਡੀਆ ਤੇ ਹਲਕੀਆਂ ਹੋਏ, ਇਹ ਹੈ ਜਦੋਂ ਤੁਸੀਂ ਸਮਝਣਾ ਹੈ ਕਿ ਵੀ ਇਹ ਕਿਸ ਰੁਖ ਨੂੰ ਗੱਲ ਜਾ ਰਹੀ ਹੈ। ਇੰਡੀਅਨ ਲੀਡਰ ਸੀਮ ਕੌਨਫੀਡੈਂਟ they can ride out the diplomatic furor after their government was accused of complicity in the assassination of a Sikh activist in Canada. Perhaps they are right,
but they should consider the potential cost of that decision nonetheless। ਉਹਨੇ ਕਿਹਾ ਜੀ ਭਾਰਤ ਦੇ ਲੀਡਰ ਇਹ ਸਮਝਦੇ ਨੇ ਕਿ ਜੀ ਇਹ ਜਿਹੜੀ ਹੁਣ ਡਿਪਲੋਮੈਟਿਕ ਫਿਰੋਰ ਕ੍ਰੀਏਟ ਹੋਈ ਹੈ ਐਵੇਂ ਵਕਤੀ ਜਿਹੀ ਹੈਗੀ ਹੈ, ਇਸ ਚੋਂ ਨਿਕਲ ਜਾਣਗੇ ਉਹਦੇ ਸਿੱਖ ਐਕਟਿਵਿਸਟ ਦੇ ਮਰਡਰ ਚੋਂ, ਮੇਬੀ ਉਹ ਠੀਕ ਵੀ ਹੋਣ, ਪਰ ਉਹਨਾਂ ਨੂੰ ਇਹ ਦੇਖਣਾ ਹੋਏਗਾ ਕਿ ਇਸ ਦੀ ਭਾਰਤ ਨੂੰ ਆਉਣ ਵਾਲੇ ਸਮੇਂ 'ਚ ਕੀ ਕੀਮਤ ਅਦਾ ਕਰਨੀ ਪਏਗੀ। ਫਿਰ ਉਹਨਾਂ ਨੇ ਮੰਡੇ ਕਿ ਵੀ ਟਰੂਡੋ ਨੇ ਅਨਾਉਂਸ ਕੀਤਾ ਕੈਨੇਡੀਅਨ ਇਨਵੈਸਟੀਗੇਟਰਸ ਵਰ ਪਰਸਿਊਇੰਗ ਕ੍ਰੈਡੀਬਲ ਐਲੀਗੇਸ਼ਨਸ ਆਫ ਅ ਪੋਟੈਂਸ਼ੀਅਲ ਲਿੰਕ। ਉਹਨਾਂ ਦੀ ਸਪੀਚ ਦਾ ਜ਼ਿਕਰ ਕੀਤਾ ਕਿ ਇੰਡੀਅਨ ਏਜੰਟਸ ਨੇ ਸ਼ੂਟ ਕੀਤਾ, ਔਰ ਉਹਨਾਂ ਨੇ ਟਰੂਡੋ ਨੂੰ ਹੀ ਕੋਟ ਕੀਤਾ ਕਿ ਵੀ ਟਰੂਡੋ ਨੇ ਕਿਹਾ ਵੀ ਮੈਂ ਇਹ ਡਾਇਰੈਕਟਲੀ ਇਸ਼ੂ ਮੋਦੀ ਦੇ ਕੋਲ ਵੀ ਚੁੱਕਿਆ ਔਰ ਇੰਡੀਆ ਨੂੰ ਅਸੀਂ ਕਿਹਾ ਸੀ ਕੋਆਪਰੇਟ ਕਰਨ ਲਈ ਕਿ ਇਹ ਜਿਹੜਾ ਇਹ ਠੀਕ ਨਹੀਂ ਹੈ ਫੋਰਨ ਗਵਰਨਮੈਂਟ ਦਾ ਇਨਵੋਲਵ ਹੋ ਕੇ ਕੈਨੇਡੀਅਨ ਸਿਟੀਜ਼ਨ ਨੂੰ ਮਾਰਨਾ ਕੈਨੇਡੀਅਨ ਸੋਇਲ ਦੇ ਉੱਤੇ, ਲੇਕਿਨ ਸਾਨੂੰ ਕੋਈ ਕੋਆਪਰੇਸ਼ਨ ਨਹੀਂ ਮਿਲੀ। ਕੈਨੇਡਾ ਨੇ ਇੰਡੀਆ ਦੇ ਡਿਪਲੋਮੈਟ ਨੂੰ ਵੀ ਐਕਸਪੈਲ ਕੀਤਾ ਔਰ ਉਹ ਇੰਡੀਆ ਦਾ ਟਾਪ ਇੰਟੈਲੀਜੈਂਸ ਆਫੀਸ਼ੀਅਲ ਸੀ ਇਨ ਦਾ ਕੰਟਰੀ। ਉਹਨਾਂ ਨੇ ਕਿਹਾ ਜੀ ਕਿ ਇਹ ਬਲੂਮਬਰਗ ਕਹਿ ਰਿਹਾ ਜੀ ਇੰਡੀਅਨ ਫੋਰਨ ਮਿਨਿਸਟਰੀ ਨੇ ਇਸ ਚਾਰਜ ਨੂੰ ਐਬਸਰਡ ਐਂਡ ਮੋਟੀਵੇਟਡ ਕਹਿ ਕੇ ਜਿਹੜਾ ਹੈ ਉਹ ਡਿਸਮਿਸ ਕਰ ਦਿੱਤਾ ਔਰ ਉਹਨਾਂ ਨੇ ਕੈਨੇਡਾ ਨੂੰ ਕਿਹਾ ਕਿ ਜੀ ਅਸੀਂ ਜਿਹੜਾ ਪਹਿਲਾਂ ਹੀ ਇਹਨੂੰ ਟੈਰਰਿਸਟ ਐਲਾਨਿਆ ਹੋਇਆ ਸੀ ਔਰ ਇਹ ਵਾਇਲੈਂਸ 'ਚ ਇਨਵੋਲਵ ਸੀ ਔਰ ਦਿਸ ਹੁਣ ਬਲੂਮਬਰਗ ਦੇ ਮੁਤਾਬਕ ਲੈਡ ਬਾਈ US ਵੈਸਟਰਨ ਨੇਸ਼ਨਸ ਹੈਵ ਬੀਨ ਕੋਰਟਿੰਗ ਇੰਡੀਆ ਐਜ਼ ਏ ਬੁਲਵਾਕ ਅਗੇਂਸਟ ਚਾਈਨਾ। ਪਿਛਲੇ ਕੁਝ ਪੀਰੀਅਡ ਤੋਂ ਚਾਈਨਾ ਨੂੰ ਨਿਊਟਰਲਾਈਜ਼ ਕਰਨ ਲਈ ਉਹਨੂੰ ਬੁਲਵਾਕ ਦੇ ਤੌਰ ਤੇ ਇਸਤੇਮਾਲ ਕਰ ਰਹੇ ਸੀ। No doubt Indian leaders are betting those countries which continue to work closely with Saudi Arabia despite the gruesome murder of Washington Post columnist Jamal Khashoggi in 2018 are unlikely to do more than express concern over Trudeau's claims। ਇਹ ਉਹਨੇ ਜਦੋਂ ਅਸੀਂ ਪਹਿਲੇ ਸੈਗਮੈਂਟ 'ਚ ਜ਼ਿਕਰ ਕੀਤਾ ਕਿ ਵੀ ਉਸ ਦੀਆਂ ਪਰਛਾਈਆਂ ਕੀ ਨੇ ਜਮਾਲ ਖੁਸ਼ੋਗੀ, ਲੇਕਿਨ ਦਾ ਕੁਐਸਚਨ ਇਜ਼ ਹੁਣ ਸਾਊਦੀ ਅਰੇਬੀਆ ਤਾਂ ਜਿਹੜੀ ਹੈ ਉਹ ਸ਼ੇਖੜਮ ਹੈ, ਉੱਥੇ ਤਾਂ ਕੋਈ ਹਿਊਮਨ ਰਾਈਟਸ ਨਾਂ ਦੀ ਚੀਜ਼ ਨਹੀਂ ਹੈ, ਉਹ ਕੋਈ ਡੈਮੋਕ੍ਰੇਸੀ। ਹੁਣ ਕਿਉਂਕਿ ਇੰਡੀਆ ਦੇ ਨਾਲ ਜਿਹੜੀ ਸਾਂਝ ਦਾ ਸੌਦਾ ਵੇਚ ਰਿਹਾ ਸੀ ਅਮਰੀਕਾ ਜਾਂ UK ਜਾਂ ਕਿ ਦੇਖੋ ਜੀ ਲਾਰਜੈਸਟ ਡੈਮੋਕ੍ਰੇਸੀ ਔਰ ਅਸੀਂ ਵੀ ਡੈਮੋਕ੍ਰੇਸੀ ਤੁਸੀਂ ਵੀ ਡੈਮੋਕ੍ਰੇਸੀ ਹੈ ਜੀ, ਅਸੀਂ ਵੀ ਉੱਲੂ ਦੇ ਪੱਠੇ ਤੁਸੀਂ ਵੀ ਉੱਲੂ ਦੇ ਪੱਠੇ, ਅਸੀਂ ਭਰਾ ਹੈ ਨਾ, ਵੇਚ ਤਾਂ ਇਹੀ ਰਹੇ ਸੀ। ਉਹਨੇ ਕਿਹਾ ਦਾ ਕੁਐਸਚਨ ਇਜ਼ ਵੈਦਰ ਦੈਟ ਇਜ਼ ਦਾ ਕਾਈਂਡ ਆਫ ਰਿਲੇਸ਼ਨਸ਼ਿਪ India should want with the West। Democratic backsliding under Modi's Bharatiya Janata Party and a tolerance for autocrats such as Russia's Vladimir Putin have fueled doubts in US and Europe about how reliable a partner India will ever be। ਕਿ ਪੱਛਮ ਦੇ ਵਿੱਚ ਇਹ ਗੱਲ ਇਹਦਾ ਬਿਹੇਵੀਅਰ ਪੁਤਨ ਦੇ ਨਾਲ ਯਾਰੀ BJP ਦਾ ਕਿ ਵੀ ਇਹਦੇ ਤੇ ਵੈਸਟ ਕਾਊਂਟ ਕਰਦਾ ਹੈ ਕਿ ਜੀ ਅਸੀਂ ਇਹਨੂੰ ਪਾਰਟਨਰ ਬਣਾਉਣਾ ਹੈ, ਕਿੰਨਾ ਕਿ ਇਤਬਾਰਯੋਗ ਪਾਰਟਨਰ ਹੋਏਗਾ। ਈਵਨ ਸੋ ਦੇਰ ਇਜ਼ ਅ ਡਿਫਰੈਂਸ ਬਿਟਵੀਨ ਬੀਇੰਗ ਸੀਨ ਐਜ਼ ਅ prickly ally and an untrustworthy power willing to trample on the values of one's supposed friends। ਕਿ ਤੁਸੀਂ ਫਰੈਂਡ ਕਹਿ ਰਹੇ ਹੋ, ਵੈਲਿਊਜ਼ ਉਹਨਾਂ ਦੀਆਂ ਤੁਸੀਂ ਟਰੈਂਪਲ ਕਰ ਰਹੇ ਹੋ। ਹੁਣ ਵੈਸਟ ਕੈਨੇਡਾ ਅਮਰੀਕਾ ਤੋਂ ਬਿਨਾਂ ਤਾਂ ਨਹੀਂ ਹੈ, ਇਹ ਤਾਂ ਪੇਅਰਡ ਨੇ ਅਮਰੀਕਾ ਕੈਨੇਡਾ। ਤੁਸੀਂ ਉਹਨਾਂ ਦੀ ਧਰਤੀ ਦੇ ਉੱਤੇ ਇੱਕ ਪਾਸੇ ਤੁਸੀਂ ਉਹਨਾਂ ਨੂੰ ਦੋਸਤ ਬਣਾ ਰਹੇ ਹੋ, ਤੁਸੀਂ ਉਹਨਾਂ ਦੀ ਧਰਤੀ ਦੇ ਉੱਤੇ ਆ ਕੇ ਦਹਿਸ਼ਤਗਰਦੀ ਕਰ ਰਹੇ ਹੋ, ਉਹਨਾਂ ਦੀ ਸੋਵਰਨਟੀ ਵਾਇਲੇਟ ਕਰ ਰਹੇ ਹੋ। ਵੈਸਟਰਨ ਸਪੋਰਟ ਫਾਰ ਇੰਡੀਆਜ਼ ਰਾਈਜ਼ ਹੈਜ਼ ਬੀਨ ਡਰਿਵਨ ਐਟ ਲੀਸਟ as much by the perception that the two sides share those values as well as interests। If, as with Saudi Arabia, the relationship were to become largely transactional, India would likely lose the most। ਕਿ ਵੀ ਅਲਟੀਮੇਟਲੀ ਇੰਡੀਆ ਲੂਜ਼ਰ ਹੋਏਗਾ ਜੇ ਟ੍ਰਾਂਜੈਕਸ਼ਨਲ ਹੀ ਬਣ ਗਈ ਜਿਵੇਂ ਸਾਊਦੀ ਅਰੇਬੀਆ ਦੇ ਨਾਲ ਹੈ। ਫਿਰ ਉਹਨੇ ਕੰਪੇਅਰ ਕੀਤਾ ਵੀ ਇੰਡੀਆ ਦਾ ਹਸ਼ਰ ਕੀ ਹੈ। ਉਹਨਾਂ ਨੇ ਕਿਹਾ ਵਿਦ ਏ ਪਰ ਕੈਪੀਟਾ GDP less than 1/5 of China's, the country still desperately needs Western technology and investment to upgrade its economy and bolster its military। ਉਹਨੇ ਕਿਹਾ ਜੀ ਅਜੇ ਇਹ ਵੈਸਟ ਤੋਂ ਬਿਨਾਂ ਤਾਂ ਸਰਵਾਈਵ ਹੀ ਨਹੀਂ ਕਰ ਸਕਦੇ, ਇਹਨਾਂ ਦੀ 5ਵਾਂ ਹਿੱਸਾ ਹੈ ਚਾਈਨਾ ਦੇ ਮੁਕਾਬਲੇ GDP, ਕੋਈ ਇਹਨਾਂ ਕੋਲ ਟੈਕਨੋਲੋਜੀ ਨਹੀਂ ਹੈ। It hopes of luring more Western manufacturing already threatened by poor business conditions may be further impeded if geopolitical frictions increase। ਇਹ ਮੁੱਦੇ ਦੇ ਉੱਤੇ frictions ਵੱਧਦੀਆਂ ਨੇ, ਇੰਡੀਆ ਦਾ ਇਹੀ ਵਰਤਾਰਾ ਹੈ। Long term investors might pause at the possibility the country could one day run afoul of Western sanctions। ਉਹਨੇ ਕਿਹਾ ਇਨਵੈਸਟਰਸ ਵੀ ਹੱਥ ਖਿੱਚ ਲੈਣਗੇ ਕਿ ਵੀ ਇਹ ਜਿਹੜੀ ਦਹਿਸ਼ਤਗਰਦੀ ਇਹਨਾਂ ਨੇ ਕਰ ਦਿੱਤੀ ਹੈ ਇਹਨਾਂ ਦਾ ਤਾਂ ਸੈਂਕਸ਼ਨ ਲੱਗਣੀਆਂ ਨੇ।
ਹੁਣ ਜਦੋਂ ਰਸ਼ੀਆ ਥੋੜਾ ਬਹੁਤ ਖੁੱਲਿਆ, ਬਹੁਤ ਸਾਰੇ ਫਸ ਗਏ ਜਿਨ੍ਹਾਂ ਨੇ ਉਹਦੇ ਚਲਾਇਆ, ਕਿਉਂਕਿ ਜਿਉਂ ਹੀ ਜਿਹੜਾ ਉਹ ਹੋਇਆ ਵਾਕਿਆ ਪਹਿਲਾਂ ਕ੍ਰੀਮੀਆ ਵਾਲਾ, ਫਿਰ ਯੂਕਰੇਨ, ਸੈਂਕਸ਼ਨ ਲੱਗ ਗਈਆਂ। ਉਹਨਾਂ ਨੇ ਕਿਹਾ ਵੀ ਇਹ ਵੈਸਟਰਨ ਇਨਵੈਸਟਮੈਂਟ ਵੀ ਰੁਕ ਜਾਣੀ ਹੈ ਕਿ ਇੰਡੀਆ ਜੋ ਕਰ ਰਿਹਾ ਉਹ ਤਾਂ ਉਹ ਸੈਂਕਸ਼ਨ ਲੱਗਣਗੇ। The Pentagon will be more reluctant to share sophisticated weaponry and intelligence ਕਿ ਅਮਰੀਕਾ ਦਾ ਫੌਜੀ ਪੈਂਟਾਗਨ ਵੀ ਉਹਨਾਂ ਨਾਲ ਕੋਈ sophisticated ਟੈਕਨੋਲੋਜੀ ਔਰ ਦੂਸਰੀ ਸਾਂਝੀ ਨਹੀਂ ਕਰਨਗੇ। The potential for defense co-production agreements will be further constrained। ਹੁਣ ਤਾਂ ਸੀ ਕਿ ਜੀ ਅਸੀਂ ਸਾਂਝਾ, ਉਹਨਾਂ ਨੇ ਕਿਹਾ ਜੀ ਇਹ ਵੀ ਰੁਕ ਜਾਏਗਾ। These don't seem like risk worth running to reinforce the Modi's government's nationalist credentials, which are hardly in doubt. India should instead pledge to cooperate transparently in the Canadian investigation। ਇਹ ਬਲੂਮਬਰਗ ਵਾਰਨਿੰਗ ਦੇ ਰਿਹਾ ਕਿ ਆਹ ਤੁਹਾਡੇ ਨਾਲ ਹੋਣ ਜਾ ਰਿਹਾ, ਇਸ ਲਈ ਬੰਦੇ ਦੇ ਪੁੱਤ ਬਣੋ ਔਰ ਜਿਹੜੀ ਕੈਨੇਡਾ ਦੀ ਇਨਵੈਸਟੀਗੇਸ਼ਨ ਹੈ ਇਸ ਕੇਸ ਦੀ, ਉਹਦੇ ਨਾਲ ਪੂਰੀ ਕੋਆਪਰੇਸ਼ਨ ਕਰੋ। Its complaints about Canada's alleged tolerance for violent Sikh separatists should be handled diplomatically। ਉਹ ਕੈਨੇਡੀਅਨ ਲਾਅ ਦੇ ਥੱਲੇ ਹੈਂਡਲ ਹੋਏਗੀ। For its part, Canada should aim to conclude the probe and present any evidence it has swiftly rather than leaving a cloud hanging over India's global reputation। ਉਹਨੇ ਕਿਹਾ ਜੀ ਇਹ ਬੱਦਲ ਵਾਂਗ ਉਹਦੇ ਸਿਰ ਤੇ ਨਾ ਲਟਕਦਾ ਰਹੇ, ਇਸ ਨੂੰ ਕਲੀਅਰ ਕਰੋ ਔਰ ਇਨਵੈਸਟੀਗੇਸ਼ਨ ਦਾ ਫੌਰਨ ਰਿਜ਼ਲਟ ਦਿਓ। ਫਿਰ ਉਹਨਾਂ ਨੇ ਕਿਹਾ ਮੀਨਵਾਈਲ ਪ੍ਰੈਜ਼ੀਡੈਂਟ ਜੋ ਬਾਈਡਨ ਸ਼ੁੱਡ ਮੇਕ ਕਲੀਅਰ ਟੂ ਮੋਦੀ that the relationship between their nations can't help but suffer if India simply stonewalls the US neighbor and ally। ਕਿ ਬਾਈਡਨ ਉਹਨੂੰ ਸਿੱਧੀ ਵਾਰਨਿੰਗ ਦੇ ਦੇ ਕਿ ਵੀ ਕੈਨੇਡਾ ਜਿਹੜਾ ਸਾਡਾ ਨੇਬਰ ਵੀ ਹੈ ਤੇ ਅਲਾਈ ਵੀ ਹੈ, ਉਹਨਾਂ ਦੇ ਵਿਚਾਲੇ ਕੰਧ ਬਣ ਕੇ ਮਤ ਖਲੋਵੋ, ਉਹਨਾਂ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ 'ਚ ਕੋਆਪਰੇਟ ਕਰੋ। The West should certainly treat India as a friend but only if it acts like one। ਕਿ ਜੇ ਇਹ ਪੱਛਮ ਦਾ ਦੋਸਤ ਬਣਨਾ ਚਾਹੁੰਦਾ ਹੈ ਤੇ ਫਿਰ ਦੋਸਤ ਵਾਂਗ ਬਿਹੇਵ ਕਰੇ, ਸਟੋਨ ਵਾਲ ਨਾ ਕਰੇ। ਹੁਣ ਜਿਹੜਾ ਸਾਰਾ ਓਮਨਸ ਹੈ, ਇਹ ਨਹੀਂ ਹੈ ਜੀ ਉਹਨੇ ਜਸਟਿਨ ਟਰੂਡੋ ਨੇ ਕਿਹਾ, ਹੁਣ ਇੰਡੀਆ ਦੇ ਉੱਤੇ ਹੈ ਕਿ ਵੀ ਉਹ ਆ ਕੇ ਜਿਹੜਾ ਹੈ ਉਹ ਦੱਸੇ ਕਿ ਵੀ ਉਹਨਾਂ ਨੇ ਕਿਵੇਂ ਹਰਦੀਪ ਸਿੰਘ ਨਿੱਜਰ ਨੂੰ ਐਲੀਮੀਨੇਟ ਕੀਤਾ। ਇਹ ਬਹੁਤ ਵੱਡੀ ਸ਼ਿਫਟ ਹੋਈ ਹੈ ਵਿਦਨ ਥੀਸ 48 ਆਵਰਸ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।